ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਨਵੰਬਰ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਜਿੰਦ ਤੇ ਬਦਨ। ਸੁਨਹਿਰੀ ਮਤਨ, ਕਰੰਥੀਓਂ। ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਜਵਾਬੀ ਪੜ੍ਹਾਈ, ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਸਮਾਨੀ ਨੇ ਉਹ ਜਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਏ, ਜਿਹਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਤੇ ਜਿਹਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਏ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਏ ਭਈ ਅਸੀਂ ਰੱਬ ਦੇ ਪੁੱਤਰ ਹਾਂ, ਤੇ ਜੇ ਪੁੱਤਰ ਹਾਂ ਤੇ ਵਾਰਸ ਵੀ ਹਾਂ, ਯਾਨੀ ਰੱਬ ਦੇ ਵਾਰਸ ਤੇ ਮਸੀਹ ਦੇ ਹਮ ਮਿਰਾਸ। ਦਰਸੀ ਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰ ਦਿੰਦਾ ਏ ਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ, ਜਿੱਥੇ ਨਾ ਕੀੜਾ ਖਰਾਬ ਕਰਦਾ ਏ ਨਾ ਜੰਗਾਲ, ਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ। ਕਿਉਂ ਜੇ ਜਿੱਥੇ ਤੇਰਾ ਮਾਲ ਏ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੁਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੋਂਦੇ ਨੇ, ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਏ। ਤੇ ਪੁਸ਼ਾਕ ਲਈ ਕਿਉਂ ਫਿਕਰ ਕਰਦੇ ਹੋ? ਜੰਗਲੀ ਸੋਸਨ ਦੇ ਰੁੱਖਾਂ ਨੂੰ ਧਿਆਨ ਨਾਲ ਵੇਖੋ ਭਈ ਉਹ ਕਿਵੇਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ। ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜਦ ਰੱਬ ਮੈਦਾਨ ਦੀ ਘਾਹ ਨੂੰ, ਜਿਹੜੀ ਅੱਜ ਹੈ ਤੇ ਕੱਲ ਤੰਦੂਰ ਵਿੱਚ ਝੋਂਕੀ ਜਾਵੇਗੀ, ਅਜਿਹੀ ਪੁਸ਼ਾਕ ਪਾਉਂਦਾ ਏ, ਤੇ ਇਹ ਘੱਟ ਈਮਾਨ ਵਾਲਿਓ ਤੁਹਾਨੂੰ ਕਿਉਂ ਨਾ ਪਾਵੇਗਾ। ਇਸ ਲਈ ਫਿਕਰ ਕਰਕੇ ਇਹ ਨਾ ਆਖੋ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ, ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ। ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਹਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ। ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਮੱਤੀ।
उस वेले तो यसू अपने चेलियां उत्ते ये ਜ਼ਾਹਰ ਕਰਨ ਲੱਗਿਆ ਵੀ ਲਾਜ਼ਮੀ ਏ ਵੀ ਉਹ ਯਰੂਸ਼ਲਮ ਨੂੰ ਜਾਵੇ ਤੇ ਬਜ਼ੁਰਗਾਂ ਤੇ ਸਰਦਾਰ ਕਾਹਨਾਂ ਤੇ ਫਕੀਆਂ ਤੋਂ ਦੁੱਖ ਉਠਾਵੇ ਤੇ ਕਤਲ ਕੀਤਾ ਜਾਵੇ ਤੇ ਤੀਜੇ ਦਿਨ ਜੀ ਉੱਠੇ। ਇਹਦੇ ਉੱਤੇ ਪਤਰਸ ਉਹਨੂੰ ਪਾਸੇ ਲੈ ਜਾ ਕੇ ਮਲਾਮਤ ਕਰਨ ਲੱਗਿਆ ਵੀ ਐ ਖੁਦਾਵੰਦ, ਰੱਬ ਨਾ ਕਰੇ, ਇਹ ਤੇਰੇ ਉੱਤੇ ਬਿਲਕੁਲ ਨਹੀਂ ਆਵੇਗਾ। ਉਹਨੇ ਫਿਰ ਕੇ ਪਤਰਸ ਨੂੰ ਆਖਿਆ, ਐ ਸ਼ੈਤਾਨ, ਮੇਰੇ ਸਾਹਮਣੇ ਦੂਰ ਹੋ ਜਾ, ਤੂੰ ਮੇਰੇ ਲਈ ਠੋਕਰ ਦਾ ਬਾਇਸ ਹੈ, ਕਿਉਂ ਜੇ ਤੂੰ ਰੱਬ ਦੀਆਂ ਗੱਲਾਂ ਦਾ ਨਹੀਂ ਬਲਕਿ ਬੰਦਿਆਂ ਦੀਆਂ ਗੱਲਾਂ ਦਾ ਖਿਆਲ ਕਰਦਾ ਹੈ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹਵੇ ਤੇ ਆਪਣੀ ਖੁਦੀ ਦਾ ਇਨਕਾਰ ਕਰੇ ਤੇ ਆਪਣੀ ਸੂਲੀ ਆਪ ਚੁੱਕੇ ਤੇ ਮੇਰੇ ਮਗਰ ਟੁਰ ਪਵੇ। ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹਵੇ ਉਹਨੂੰ ਗਵਾਵੇਗਾ, ਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹਨੂੰ ਪਾਵੇਗਾ। ਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤੇ ਉਹਨੂੰ ਕੀ ਫਾਇਦਾ ਹੋਵੇਗਾ? ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ? ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਜਦੋਂ ਸਾਡਾ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਨੇ ਹਾਂ ਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ, ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ। ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਨੇ ਹਾਂ, ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ, ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਅਕਰਕ ਹੋ ਜਾਵੇ। ਤੇ ਜਿਨ੍ਹੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ ਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ ਏ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਤੇ ਇਹ ਜਾਣਦੇ ਹਾਂ ਭਈ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ, ਖੁਦਾਵੰਦ ਦੇ ਵਤਨ ਤੋਂ ਜਲਾਵਤਨ ਹਾਂ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਭਈ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਇਸੇ ਪਾਰੋਂ ਅਸੀਂ ਇਹ ਹੌਸਲਾ ਰੱਖਦੇ ਹਾਂ ਭਈ ਵਤਨ ਵਿੱਚ ਹੋਈਏ ਭਾਵੇਂ ਜਲਾਵਤਨ, ਉਹਨੂੰ ਖੁਸ਼ ਕਰੀਏ। ਗਲੀਤੀਓ, ਐ ਭਰਾਵੋ, ਤੁਸੀਂ ਆਜ਼ਾਦੀ ਲਈ ਬੁਲਾਏ ਗਏ ਹੋ, ਪਰ ਇੰਜ ਨਾ ਹੋਵੇ ਭਈ ਉਹ ਆਜ਼ਾਦੀ ਬਦਨੀ ਗੱਲਾਂ ਦਾ ਮੌਕਾ ਬਣੇ, ਬਲਕਿ ਪਿਆਰ ਦੀ ਰਾਹ ਨਾਲ ਇੱਕ ਦੂਜੇ ਦੀ ਸੇਵਾ ਕਰੋ। ਕਿਉਂ ਜੇ ਪੂਰੀ ਸ਼ਰੀਅਤ ਉੱਤੇ ਇੱਕ ਗੱਲ ਨਾਲ ਹੀ ਪੂਰਾ ਅਮਲ ਹੋ ਜਾਂਦਾ ਏ, ਯਾਨੀ ਇਹਦੇ ਨਾਲ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਲਾਮਹਿਦੂਦ, ਕੱਲਾ, ਹਯਾਤੀ, ਮਵਾਦ, ਰੂਹ ਜਾਂ ਜਿੰਦ ਇਨਸਾਨ ਨੂੰ ਸ਼ਾਮਲ ਕਰਕੇ ਸੰਸਾਰ ਦੀ ਕੱਲਾ ਜ਼ਹਾਨਤ ਏ। ਅੱਖ ਨੇ ਨਾ ਰੱਬ ਨੂੰ ਵੇਖਿਆ ਏ ਤੇ ਨਾ ਉਹਦੀ ਸ਼ਬੀਹ ਤੇ ਸੂਰਤ ਨੂੰ, ਨਾ ਤੇ ਰੱਬ ਤੇ ਨਾ ਹੀ ਕਾਮਲ ਇਨਸਾਨ ਮਾਦੀ ਹਿੱਸਾਂ ਦੇ ਪਾਰੋਂ ਜਾਣੇ ਜਾ ਸਕਦੇ ਨੇ। ਰੂਹ ਜਾਂ ਲਾਮਹਿਦੂਦ ਦੀ ਇਨਫਰਾਦੀਅਤ ਨਾਮਾਲੂਮ ਏ ਤੇ ਇਸੇ ਲਈ ਇਹਦਾ ਇਲਮ ਇਨਸਾਨੀ ਟੇਵੇ ਜਾਂ ਇਲਾਹੀ ਸਾਇੰਸ ਦੇ ਇਲਹਾਮ ਉੱਤੇ ਛੱਡ ਦਿੱਤਾ ਜਾਂਦਾ ਏ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਜਿੰਦ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਵੇਗੀ ਜੇ ਜਿੰਦ ਵਿੱਚ ਤਲਾਸ਼ ਕੀਤੀ ਜਾਵੇਗੀ। ਸਿਰਫ ਬੁਲੰਦ ਲੁਤਫੀ ਲਾਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਇਹ ਜਾਣਦਿਆਂ ਹੋਏ ਵੀ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ। ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋਭ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਸਵਾਲ, ਬਦਨ ਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਹੈ। ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ ਮਾਦਾ ਹਯਾਤੀ ਇਨਸਾਨ ਦੀ ਜ਼ਹਾਨਤ ਹੈ ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ।
ਇਨਸਾਨ ਰੂਹ ਦਾ ਇਜ਼ਹਾਰ ਹੈ। ਸਵਾਲ, ਜਿੰਦ ਦੀ ਸਾਇੰਸ ਦੀਆਂ ਕੀ ਸ਼ਰਤਾਂ ਨੇ? ਜਵਾਬ, ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਕਿ ਤੂੰ ਮੇਰੇ ਹਜ਼ੂਰ ਗੈਰ ਮਬੂਦਾ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ, ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਏ ਵੀ ਸਾਰੇ ਇਨਸਾਨਾਂ ਦੀ ਸਿਆਣ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਏ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਵੇਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਵੇਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਹੋਰ ਨਜ਼ਰੀਏ ਵੀ ਬਦਨ ਤੇ ਜਾਨ ਦੇ ਬਾਰੇ ਉਹੀ ਗਲਤੀ ਕਰਦੇ ਨੇ ਜਿਹੜੀ ਪਟੋਲਮੀ ਨੇ ਸੂਰਜ ਦੇ ਪੂਰੇ ਨਿਜ਼ਾਮ ਦੇ ਬਾਰੇ ਕੀਤੀ ਸੀ। ਉਹ ਇਸ ਗੱਲ ਉੱਤੇ ਜ਼ਿੱਦ ਕਰਦੇ ਨੇ ਭਈ ਜਾਨ ਮਾਦੇ ਦੀ ਮਾਵਨਤ ਲਈ ਬਦਨ ਤੇ ਸਿਆਣ ਦੇ ਨਜ਼ਰੀਏ ਵਿੱਚ ਪਾਈ ਜਾਂਦੀ ਏ। ਫਲਕਿਆਤੀ ਸਾਇੰਸ ਨੇ ਅਸਮਾਨੀ ਸ਼ੈਵਾਂ ਦੇ ਬਾਰੇ ਝੂਠੇ ਨਜ਼ਰੀਏ ਨੂੰ ਤਬਾਹ ਕਰ ਦਿੱਤਾ ਏ ਤੇ ਕ੍ਰਿਸਚਨ ਸਾਇੰਸ ਯਕੀਨਨ ਸਾਡੇ ਧਰਤੀ ਦੀਆਂ ਸ਼ੈਵਾਂ ਬਾਰੇ ਵੱਡੀ ਗਲਤੀ ਨੂੰ ਤਬਾਹ ਕਰ ਦੇਵੇਗੀ। ਫਿਰ ਅਸਲੀ ਖਿਆਲ ਤੇ ਇਨਸਾਨ ਦਾ ਅਸੂਲ ਜ਼ਾਹਿਰ ਹੋਵੇਗਾ। ਪਟੋਲਮੀ ਦੀ ਗਲਤੀ ਹਸਤੀ ਦੀ ਹਮਾਂਗੀ ਉੱਤੇ ਅਸਰ ਨਹੀਂ ਕਰੇਗੀ, ਜਿਵੇਂ ਭਈ ਜਾਨ ਤੇ ਬਦਨ ਦੇ ਬਾਰੇ ਗਲਤੀ ਅਸਰ ਨਹੀਂ ਕਰਦੀ, ਜਿਹੜੀ ਸਾਇੰਸੀ ਤਰਤੀਬ ਨੂੰ ਉਲਟ ਦਿੰਦੀ ਏ ਤੇ ਮਾਦੇ ਨੂੰ ਰੂਹ ਉੱਤੇ ਇਖਤਿਆਰ ਤੇ ਤਾਕਤ ਦਿੰਦੀ ਏ, ਤਾਂ ਜੋ ਇਨਸਾਨ ਸੰਸਾਰ ਦਾ ਸਾਰਿਆਂ ਤੋਂ ਬਹੁਤਾ ਮਾੜਾ ਤੇ ਗੈਰ ਹਮਾਹੰਗ ਮਖਲੂਕ ਬਣ ਜਾਵੇ। ਅਸੀਂ ਇਹਦੇ ਤੋਂ ਇਨਕਾਰ ਨਹੀਂ ਕਰ ਸਕਦੇ ਭਈ ਹਯਾਤੀ ਖੁਦ ਪਰਵਰ ਏ ਤੇ ਸਾਨੂੰ ਰੂਹ ਦੀ ਹਮੇਸ਼ਾ ਵਾਲੀ ਹਮਾਂਗੀ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ, ਕਿਉਂ ਜੇ ਜ਼ਾਹਰੀ ਅਹਿਸਾਸਾਂ ਵਿੱਚ ਇਖਤਲਾਫ ਹੁੰਦਾ ਏ। ਇਹ ਰੱਬ ਇਲਾਹੀ ਅਸੂਲ ਤੋਂ ਸਾਡੀ ਨਾਵਾਕਫੀਅਤ ਏ ਜਿਹੜੀ ਜ਼ਾਹਰੀ ਇਖਤਲਾਫ ਨੂੰ ਜਨਮ ਦਿੰਦੀ ਏ ਤੇ ਇਹਦੇ ਬਾਰੇ ਚੰਗੀ ਸੋਚ ਹਮਾਂਗੀ ਨੂੰ ਬਹਾਲ ਕਰਦੀ ਏ। ਸੱਚਾਈ ਤਫਸੀਲ ਵਿੱਚ ਸਾਨੂੰ ਮਜਬੂਰ ਕਰੇਗੀ ਭਈ ਅਸੀਂ ਸਾਰੇ ਖੁਸ਼ੀਆਂ ਤੇ ਦੁੱਖਾਂ ਦੇ ਫਹਿਮ ਦਾ ਹਯਾਤੀ ਦੀਆਂ ਖੁਸ਼ੀਆਂ ਦੇ ਨਾਲ ਤਬਾਦਲਾ ਕਰੀਏ। ਇਲਾਹੀ ਸਿਆਣ ਜਿਹੜੀ ਸ਼ਗੂਫੇ ਤੇ ਫੁੱਲ ਨੂੰ ਬਣਾਉਂਦੀ ਏ, ਉਹ ਇਨਸਾਨੀ ਬਦਨ ਦਾ ਧਿਆਨ ਰੱਖੇਗੀ ਜਿਵੇਂ ਇਹ ਸੋਸਾਂ ਨੂੰ ਮਲਬੂਸ ਕਰਦੀ ਏ, ਬਲਕਿ ਕਿਸੇ ਬੰਦੇ ਨੂੰ ਰੱਬ ਦੀ ਹੁਕਮਰਾਨੀ ਵਿੱਚ ਗਲਤੀ ਵਾਲੇ ਇਨਸਾਨੀ ਨਜ਼ਰੀਆਂ ਉੱਤੇ ਜ਼ੋਰ ਦਿੰਦਿਆਂ ਹੋਏ ਮੁਦਾਖਲਤ ਨਹੀਂ ਕਰਨ ਦੇਵੇਗੀ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ, ਹਮਾਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਏ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਏ, ਇੱਥੇ ਤਿੱਕਰ ਪਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਤੇ ਇਹ ਇਸ ਲਈ ਭਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾਂ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਕਿਉਂ ਜੇ ਇਨਸਾਨੀ ਸੋਚ ਸ਼ਾਉਰੀ ਪੀੜ ਤੇ ਬੇਆਰਾਮੀ, ਖੁਸ਼ੀ ਤੇ ਗਮੀ, ਡਰ ਤੋਂ ਆਸ ਤੇ ਈਮਾਨ ਤੋਂ ਫਹਿਮ ਦੇ ਇੱਕ ਮਰਹਲੇ ਤੋਂ ਦੂਜੇ ਵਿੱਚ ਬਦਲਦੀ ਰਹਿੰਦੀ ਏ। ਇਸ ਲਈ ਜ਼ਾਹਰੀ ਇਜ਼ਹਾਰ ਆਖਿਰਕਾਰ ਇਨਸਾਨ ਉੱਤੇ ਜਾਨ ਦੀ ਹੁਕਮਰਾਨੀ ਹੋਵੇਗਾ, ਨਾ ਕਿ ਮਾਦੀ ਫਹਿਮ ਦੀ ਹੁਕਮਰਾਨੀ ਹੋਵੇਗਾ। ਰੱਬ ਦੀ ਹੁਕਮਰਾਨੀ ਦੀ ਅਕਾਸੀ ਕਰਦਿਆਂ ਹੋਏ ਇਨਸਾਨ ਆਪਣੇ ਆਪ ਉੱਤੇ ਹੁਕਮਰਾਨ ਏ। ਸਿਹਤ ਦੇ ਬਾਰੇ ਸਾਡੇ ਮਾਦੀ ਨਜ਼ਰੀਆਂ ਨੂੰ ਬੇਕੀਮਤ ਸਾਬਤ ਕਰਦਿਆਂ ਹੋਏ ਜਦੋਂ ਇਨਸਾਨ ਇਲਾਹੀ ਰੂਹ ਦਾ ਹੋ ਜਾਂਦਾ ਏ ਤੇ ਮੌਤ ਜਾਂ ਪਾਪ ਦੇ ਇਖਤਿਆਰ ਵਿੱਚ ਨਹੀਂ ਹੋ ਸਕਦਾ। ਜਦੋਂ ਮਾਦੀ ਤੋਂ ਰੂਹਾਨੀ ਬੁਨਿਆਦਾਂ ਉੱਤੇ ਹਯਾਤੀ ਤੇ ਜ਼ਹਾਨਤ ਦਾ ਫਹਿਮ ਆਪਣਾ ਨੁਕਤਾ ਨਜ਼ਰ ਬਦਲ ਜਾਂਦਾ ਏ ਤੇ ਸਾਨੂੰ ਹਯਾਤੀ ਦੀ ਅਸਲੀਅਤ ਮਿਲੇਗੀ, ਯਾਨੀ ਫਹਿਮ ਉੱਤੇ ਰੂਹਾਨੀ ਕਾਬੂ, ਤੇ ਅਸੀਂ ਮਸੀਹਤ ਜਾਂ ਸੱਚਾਈ ਨੂੰ ਇਹਦੇ ਇਲਾਹੀ ਅਸੂਲ ਵਿੱਚ ਪਾਵਾਂਗੇ। ਕਿਸੇ ਹਮਾਹੰਗ ਤੇ ਫਾਨੀ ਇਨਸਾਨ ਦੇ ਹਾਸਲ ਹੋਣ ਤੇ ਉਹਦੀਆਂ ਕਾਬਲੀਅਤਾਂ ਦੇ ਇਜ਼ਹਾਰ ਤੋਂ ਪਹਿਲੇ ਇਹ ਇੱਕ ਨੁਕਤਾ ਨਜ਼ਰ ਹੋਣਾ ਚਾਹੀਦਾ ਏ। ਇਲਾਹੀ ਸਾਇੰਸ ਦੀ ਪਛਾਣ ਹੋਣ ਤੋਂ ਪਹਿਲੇ ਇਸ ਵੱਡੇ ਕੰਮ ਦੀ ਤਕਮੀਲ ਨੂੰ ਵੇਖਦਿਆਂ ਹੋਏ ਇਲਾਹੀ ਅਸੂਲ ਨਾਲ ਆਪਣੇ ਖਿਆਲਾਂ ਨੂੰ ਹਟਾਉਣਾ ਬਹੁਤ ਅਹਿਮ ਏ, ਤਾਂ ਜੋ ਮਹਿਦੂਦ ਅਕੀਦੇ ਨੂੰ ਉਹਦੀ ਗਲਤੀ ਤੋਂ ਦਸਤਬਰਦਾਰ ਹੋਣ ਲਈ ਤਿਆਰ ਕੀਤਾ ਜਾ ਸਕੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ
ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।